ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਅਰਸ। ਪਿਛਲੇ ਕੁਝ ਦਿਨਾਂ ਤੋਂ ਸਾਡਾ ਫੋਕਸ ਗੁਰਮੀਤ ਰਾਮ ਰਹੀਮ ਦੇ ਮੁੱਦੇ ਤੇ ਹੀ ਹੈ ਕਿ ਕਿਵੇਂ 5 ਤਖਤਾਂ ਦੇ ਜਥੇਦਾਰਾਂ ਨੇ ਇਸ ਨੂੰ ਘਰ ਬੈਠਿਆਂ ਮਾਫ ਕਰ ਦਿੱਤਾ ਹੈ। ਸਿੱਖ ਕੌਮ ਇਸ ਫੈਸਲੇ ਨਾਲ ਬਹੁਤ ਹਰਟ ਹੋਈ ਹੈ। ਕੋਈ ਜਥੇਦਾਰਾਂ ਕੋਲ ਅਸਤੀਫਾ ਮੰਗ ਰਿਹਾ ਹੈ, ਕੋਈ ਜਥੇਦਾਰਾਂ ਤੇ ਅਟੈਕ ਕਰ ਰਿਹਾ ਹੈ ਤੇ ਕੋਈ ਬਾਦਲ ਨੂੰ ਪੰਥ ਤੋਂ ਛੇਕਣ ਦੀ ਗੱਲ ਕਰ ਰਿਹਾ ਤੇ ਕੋਈ ਸਰਬੱਤ ਖਾਲਸਾ ਬੁਲਾਉਣ ਦੀ ਗੱਲ ਕਰ ਰਿਹਾ ਹੈ। ਵਿਊਅਰਸ, ਕੱਲ ਅਸੀਂ ਸਰਬੱਤ ਖਾਲਸਾ ਦੇ ਢਾਂਚੇ ਸੰਬੰਧੀ ਗੱਲਬਾਤ ਕੀਤੀ ਸੀ। ਅੱਜ ਅਸੀਂ ਗੱਲਬਾਤ ਕਰਾਂਗੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ ਨਾਲ, ਜਿਨ੍ਹਾਂ ਕੋਲ ਅਸੀਂ ਜਾਣਾਂਗੇ ਕਿ ਇਸ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਰਾਮ ਰਹੀਮ ਦੇ ਖਿਲਾਫ ਇੰਨੇ ਕੇਸਿਸ ਹੋਣ ਦੇ ਬਾਵਜੂਦ ਵੀ ਇਹ ਬੰਦਾ ਖੁੱਲ੍ਹੇਆਮ ਕਿਵੇਂ ਘੁੰਮ ਰਿਹਾ ਹੈ ਅਤੇ ਜਿਹੜੀ ਭਾਰਤੀ ਸਟੇਟ ਵੱਲੋਂ ਖੇਡੀ ਜਾ ਰਹੀ ਇਹ ਖੇਡ ਹੈ, ਇਸ ਦੇ ਪਿੱਛੇ ਕੀ ਸੱਚਾਈ ਹੈ। ਤਾਂ ਸਾਡੇ ਨਾਲ ਹੁਣ ਲੁਧਿਆਣੇ ਤੋਂ ਜੁੜ ਚੁੱਕੇ ਨੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ। ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ, ਸਭ ਤੋਂ ਪਹਿਲਾਂ ਤੁਹਾਡੇ ਆਰਟੀਕਲ ਤੋਂ ਸ਼ੁਰੂ ਕਰਦੇ। ਤੁਸੀਂ ਪਿਛਲੇ ਦਿਨੀ ਇੱਕ ਆਰਟੀਕਲ ਦੇ ਵਿੱਚ ਮੈਂਸ਼ਨ ਕੀਤਾ ਸੀ ਕਿ ਸੋਧਾ ਸਾਹਿਬ ਨੂੰ ਮਾਫੀ ਦੇਣ ਤੋਂ ਬਾਅਦ ਇੱਕ ਵਾਰ ਫਿਰ ਪੰਥਕ ਸਿਆਸਤ ਦੇ ਵਿੱਚ ਜਵਾਹਰ ਭਾਟੇ ਵਰਗਾ ਜ਼ੋਰ ਆਇਆ ਹੈ ਅਤੇ ਇਸ ਨੂੰ ਸਹੀ ਦਿਸ਼ਾ ਦੇਣ ਦੀ ਜ਼ਰੂਰਤ ਹੈ। ਸੋ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਜਿਹੜਾ ਇਹਨੂੰ ਮਾਫ ਕਰ ਦਿੱਤਾ ਗਿਆ ਹੈ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ। ਆਲਸੋ ਸਾਨੂੰ ਦੱਸੋ ਕਿ ਇਹ ਸਹੀ ਦਿਸ਼ਾ ਕੀ ਹੈ। ਇਹ ਦੇਖੋ, ਜਿਹੜੀ ਪਹਿਲੀ ਗੱਲ ਤਾਂ ਉਹਦੇ ਵੱਲੋਂ ਕਦੀ ਕੋਈ ਮਾਫੀ ਮੰਗੀ ਹੋਈ ਨਹੀਂ ਗਈ ਜੀ। ਇਹ ਤਾਂ ਇੱਕ ਪੋਲੀਟੀਕਲ ਜਿਹੜਾ ਸਟੰਟ ਹੈਗਾ, ਜਿਹਦੇ ਵਿੱਚ ਬੀਜੇਪੀ, RSS ਤੇ ਅਕਾਲੀ ਦਲ, ਬਾਦਲ ਸ਼ਾਮਲ ਹੈਗੇ, ਜਿਹਦਾ ਮੋਹਰਾ ਜਥੇਦਾਰਾਂ ਨੂੰ ਜਿਹੜਾ ਬਣਾਇਆ ਗਿਆ ਹੈਗਾ, ਉਹ ਇਹਦੇ ਲਈ ਵਰਤੇ ਗਏ ਹੈਗੇ। ਇਹ ਵੋਟ ਦੀ ਰਾਜਨੀਤੀ ਦੇ ਤਹਿਤ ਜਿਹੜਾ ਸਾਰਾ ਕੁਝ ਕੀਤਾ ਗਿਆ, ਜਿਹੜੀ 2017 ਦੀ ਇਲੈਕਸ਼ਨ ਦੇ ਮੱਦੇਨਜ਼ਰ। ਉਸ ਤੋਂ 24 ਤਰੀਕ ਇਹ ਜਿਹੜਾ ਗੁਰਮਤਾ ਕੀਤਾ ਗਿਆ। ਇਹ ਤੋਂ ਪਹਿਲਾਂ ਜੇ ਪਿਛਲਾ ਹਫ਼ਤਾ ਦੇਖਿਆ ਜਾਵੇ ਤਾਂ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਬੀਜੇਪੀ ਦਾ ਹਰਿਆਣੇ, ਉਹਦੀ ਤੇ ਸੁਖਬੀਰ ਬਾਦਲ ਤੇ ਪ੍ਰਕਾਸ਼ ਬਾਦਲ ਦੀ ਜਿਹੜੀਆਂ ਮੀਟਿੰਗਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ, ਉਹਦੇ 'ਚ ਇਹ ਦਰਸਾਇਆ ਗਿਆ ਵੀ ਇਹ ਪੰਜਾਬ ਹਰਿਆਣਾ ਦੇ ਮਸਲੇ ਬਾਰੇ ਗੱਲ ਹੋ ਰਹੀ। ਅਸਲ 'ਚ ਉਹ ਸਾਰੀ ਗੱਲਬਾਤ ਜਿਹੜੀ ਆ, ਸਰਸੇ ਵਾਲੇ ਜਿਹੜੇ ਆ, ਇਹਨੂੰ ਪਖੰਡੀ ਨੂੰ, ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਦਾ ਸਾਰਾ ਜਿਹੜਾ ਪਲਾਨ ਜਿਹੜਾ ਚੱਲ ਰਿਹਾ ਸੀ, ਜਿਹੜਾ 24 ਤਰੀਕ ਨੂੰ ਬਿੱਲੀ ਥੈਲਿਓਂ ਬਾਹਰ ਆ ਗਈ। ਪਹਿਲੀ ਗੱਲ ਤਾਂ ਉਹਨੇ ਕਦੀ ਕੋਈ ਮਾਫੀ ਨਹੀਂ ਮੰਗੀ। ਇਹ ਵੀ ਗੱਲ ਸਪਸ਼ਟ ਹੋ ਚੁੱਕੀ ਆ ਵੀ ਉਹਦਾ ਜਿਹੜਾ ਉਹ ਸਪਸ਼ਟੀਕਰਨ ਸੋ ਕਾਲਡ ਹੈਗਾ, ਉਹ ਕਿਸੇ ਲੈਟਰ ਪੈਡ ਤੇ ਨਹੀਂ, ਕਿਥੇ ਉਹਦਾ ਕੋਈ ਰੈਫਰੈਂਸ ਨੰਬਰ ਨਹੀਂ ਹੈਗਾ। ਦੂਜੀ, ਉਹ ਆਮ ਤੌਰ ਤੇ ਜਿਹੜੀਆਂ ਸਰਸੇ ਡੇਰੇ ਦੀਆਂ ਚਿੱਠੀਆਂ ਸਾਰੀਆਂ ਹਿੰਦੀ 'ਚ ਆ। ਇਹ ਜਿਹੜਾ ਸਪਸ਼ਟੀਕਰਨ ਆ, ਜਿਹਨੂੰ ਇਹਨਾਂ ਨੇ ਮਾਫੀਨਾਮੇ ਦਾ ਨਾਮ ਦਿੱਤਾ, ਉਹ ਪੰਜਾਬੀ ਦੇ ਵਿੱਚ ਜਿਹੜਾ ਲਿਖਿਆ ਹੋਇਆ ਹੈਗਾ। ਤੇ ਉਹ ਤੋਂ ਅਗਲੀ ਗੱਲ ਆ ਵੀ ਉਹਨੇ ਇਹ ਹੈ ਵੀ 2007 ਦਾ, ਕੋਈ ਨਵਾਂ ਨਹੀਂ ਲਿਖਿਆ ਵੀ 2015 ਚ ਨਵਾਂ ਲਿਖਿਆ। ਤਰਲੋਚਨ ਸਿੰਘ ਘੱਟ ਗਿਣਤੀ ਜਾਂ ਹੋਰ ਜਿਹੜੇ ਬੰਦਿਆਂ ਦੇ ਬਿਆਨ ਆਏ ਆ, ਜਿਹੜੇ ਸਾਰੇ ਕਾਸੇ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਹੋਰ, ਉਹਨਾਂ ਦਾ ਹੀ ਇਹ ਕਹਿਣਾ ਵੀ ਇਹ ਜਿਹੜੀ 8 ਸਾਲ ਬਾਅਦ ਇਹਨੂੰ ਵਿਚਾਰਿਆ ਗਿਆ, ਇਹ ਉਹਨਾਂ ਦੇ ਹਿਸਾਬ ਦੇ ਨਾਲ ਉਹ ਸਵਾਗਤਯੋਗ ਹੈਗਾ। सिरसे साहब की एक टीवी चैनल पे इंटरव्यू जी वो कह रहा भी जत्थेदार के इन्होंने सिंह साहबान के लोगों ने मुझको कहा कि आप लिख दीजिए, तो मैंने लिख दिया। उदों की पुरानी इंटरव्यू हैगी है। तो ये स्पष्ट हैगा भी वो अपना जुर्म अकबाल ही नहीं करता। माफी का मतलब तो यह होंदा भी कोई कहे हाँ जी मेरे को गलती हो गई ते आ मैनू माफ कर दो, इहो जी कोई भाषा जिहड़ी आ उहदे विच दर्ज नहीं हैगी। वो तो मुक्कर है, कहंदा मैं कीता ही नहीं। तो वो फैसला बिल्कुल गलत आ, वोटां दी राजनीति दे तहत लिया गया फैसला हैगा। सेंटर एजेंसी ते स्टेट जिहड़ी है इहदे विच पूरी तरह सरकारां ते सेंटर दी गवर्नमेंट इन्वॉल्व हैगी आ। दूजी गल ये हैगी भी जे मैं निजी तौर पर कहा तो फिर मैं तो यह समझदा भी जिहड़े बंदे दे उत्ते रेप मर्डर ते होर कई तरह के जिहड़े केस जिहड़े पेंडिंग होण, इनकुआरियां पेंडिंग हो, मिलिटरी इंटैलीजेंस ने उहदे डेरे दे खिलाफ रिपोर्ट दित्ती होवे, इत्थे एक्स सर्विसमैन जिहड़े आ ओह ट्रेनिंग दिंदे आ इहदे बंदियां नूं, सो इहदी जांच होनी चाहिए। ये सारियां गल्लां दे मद्देनज़र दुनियावी अदालतां दे विच CBI कोर्ट पंचकूला च उहदे खिलाफ केस चल रहे आ ते जे इहो जिहा बंदा सही रूप दे विच भी माफी लई कोई अपना पत्र भेजे तो मैं समझदा भी उहनूं ओह भी नहीं विचारना चाहिए, क्योंकि आज है जी ओह दुनियावी अदालतां दे विचार अधीन जिहड़ा ओह हैगा आ, उहनूं सज़ा जे उन्हां तों बरी हो जांदा फिर उस तो बाद अकाल तख्त साहब ते ओहदी कोई विचार करनी चाहिए जी ओह आप मूँह झुका लैके उत्थे हाजिर हुंदा। तो ये बिल्कुल जिहड़ा पोलीटिकल स्टैंड आ ते जिहड़ा वो सारे घटनाक्रम का जिहड़ा केस दर्ज होया सी 2007 च वो कई पड़ावां चों लंघदा हुण हाई कोर्ट 10 दसंबर 2015 तरीक जिहड़ी हैगी आ उस च ओहदी फाइनल आर्गूमेंट हैगी आ भी
ਉੱਤੇ ਉਹ ਕੇਸ ਚੱਲਣਾ ਜਾਂ ਨਹੀਂ ਚੱਲਣਾ, ਉੱਤੇ ਟੈਕਨੀਕਲ ਕੁਛ ਪੁਆਇੰਟ ਹੈਗੇ ਆ, ਕੁਛ ਜਿਹੜੇ ਆ ਹੋਰ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਉਹ ਸਾਰੀ ਬਹਿਸ ਜਿਹੜੀ ਆ ਉਹ 10 ਦਸੰਬਰ ਨੂੰ ਹੋਊਗੀ। ਉਹਦੇ ਉੱਤੇ ਵੀ ਜੇ ਹਾਈ ਕੋਰਟ ਇਹ ਕਹਿ ਦਿੰਦੀ ਵੀ ਹਾਂ ਇਹਨੇ ਗੱਲ ਕੀਤੀ ਹੈ ਤੇ ਇਹਦੇ ਖਿਲਾਫ ਚਾਰਜ ਬਣਦਾ ਤੇ ਕੇਸ ਚੱਲਣਾ ਚਾਹੀਦਾ, ਤੇ ਫਿਰ ਅਕਾਲ ਤਖਤ ਦੇ ਜਥੇਦਾਰਾਂ ਦੀ ਇਹਨਾਂ ਦੀ ਜਿਹੜੀ ਕੀ ਰਹਿ ਜਾਂਦੀ ਹੈ ਇੱਜ਼ਤ ਵੀ ਜਥੇਦਾਰ ਉਹਨੂੰ ਮਾਫ ਕਰੀ ਜਾਂਦੇ ਆ, ਦੁਨਿਆਵੀ ਅਦਾਲਤਾਂ ਉਹਨੂੰ ਜਿਹੜੀਆਂ ਉਹਨੂੰ ਚਾਰਜ ਕਰਕੇ ਤੇ ਕੇਸ ਚਲਾਉਣਾ ਚਾਹੁੰਦੀਆਂ ਹੈਗੀਆਂ। ਜੀ ਜੀ ਵੀਰ ਜੀ, ਕੋਈ ਕੁਐਸਚਨ ਜਿਸ ਤਰ੍ਹਾਂ ਉਸ ਵੇਲੇ ਮੂਵ ਆਨ ਹੋਈਏ, ਜਿਸ ਤੁਸੀਂ ਗੱਲ ਕੀਤੀ ਕਿ ਇਹ ਜਿਹੜੀ ਵੋਟਾਂ ਦੀ ਰਾਜਨੀਤੀ ਹੈ 2017 ਦੀ ਵੋਟਾਂ ਦੀ, ਇਜ਼ ਦੈਟ ਦੀ ਓਨਲੀ ਰੀਜ਼ਨ ਕਿ ਇਹਨੂੰ ਮਾਫ ਕਰ ਦਿੱਤਾ ਗਿਆ ਕਿ ਇਸ ਦੇ ਪਿੱਛੇ ਹੋਰ ਵੀ ਕੁਝ ਰੀਜ਼ਨ ਹੋ ਸਕਦਾ ਹੈ? ਨਹੀਂ, ਉਹਦੇ ਵਿੱਚ ਦੇਖੋ ਇਹਦੇ ਚ ਬੀਜੇਪੀ ਨੇ ਕਿਸ ਤਰ੍ਹਾਂ 2017 ਚ ਇਲੈਕਸ਼ਨ ਅਕਾਲੀ ਦਲ ਦੇ ਨਾਲ ਰਲ ਕੇ ਲੜਨੀ ਹੈ ਕਿ ਵੱਖਰੀ ਲੜਨੀ, ਉਹਨਾਂ ਨੂੰ ਦੋਵੇਂ ਤਰੀਕੇ ਦੇ ਨਾਲ ਉਹਦੇ ਵਿੱਚ ਜਿਹੜਾ ਬੈਨੀਫਿਟ ਹੈਗਾ। ਬਿਹਾਰ ਇਲੈਕਸ਼ਨ ਤੋਂ ਬਾਅਦ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਜਿਹੜੀ ਉਹ ਸਪਸ਼ਟ ਹੋਊਗੀ। ਮੈਂ ਸਮਝਦਾ ਦਸੰਬਰ ਜਾਂ ਜਨਵਰੀ ਦੇ ਵਿੱਚ ਜਿਹੜੀ ਆ ਇਹ ਸਾਰੀ ਪੋਲਿਟਿਕਸ ਕਿਹਦੇ ਨਾਲ ਰਲ ਕੇ ਲੜਨਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੀ ਸਟੇਟਸ ਹੋਊਗਾ ਤੇ ਬਾਕੀ ਸਾਰਾ ਕੁਝ ਜਿਹੜਾ ਦਸੰਬਰ ਜਨਵਰੀ ਜਿਹੜਾ ਕਲੀਅਰ ਹੋਣਾ। ਅਕਾਲੀ ਦਲ BSP ਨਾਲ ਵੀ ਅਲਾਇੰਸ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ, BJP ਅੱਡ ਤੌਰ ਦੇ ਉੱਤੇ ਜਾਂ ਕੈਪਟਨ, ਉਹ ਸਾਰੀਆਂ ਇੱਕ ਵੋਟ ਰਾਜਨੀਤੀ ਦੀਆਂ ਜਿਹੜੀਆਂ ਪੰਥਕ ਸਿਆਸਤ ਦੀ ਗੱਲ ਹੈਗੀ ਆ ਵੀ ਸਾਰੀ ਸਿੱਖ ਕੌਮ ਨੇ ਸਹਿਜਤਾ ਦੇ ਨਾਲ ਜਿਹੜਾ ਇੱਕ ਮਤ ਹੋ ਕੇ ਇਸ ਫੈਸਲੇ ਦੇ ਖਿਲਾਫ ਜਿਹੜਾ ਮਤ ਸਿਰਫ ਅਕਾਲੀ ਦਲ ਬਾਦਲ ਦੇ ਨਾਲ ਜਾਂ ਸਰਕਾਰ ਨਾਲ ਜੁੜੇ ਹੋਏ ਜਿਹੜੇ ਬੰਦੇ ਨੇ ਉਹਨਾਂ ਨੇ ਇਹਦਾ ਸਵਾਗਤ ਕੀਤਾ। ਅਬ ਉਹਨਾਂ ਦੇ ਵਿੱਚ ਵੀ ਮਨਾਂ ਦੇ ਵਿੱਚ ਹੋ ਰਿਹਾ ਤੇ ਬਾਹਰੋਂ ਕੁਛ ਹੋ ਰਿਹਾ, ਉਹਨਾਂ ਦੇ ਮਨਾਂ ਦੇ ਵਿੱਚ ਤਾਂ ਹੈਗਾ ਵੀ ਗਲਤ ਫੈਸਲਾ ਹੈਗਾ। ਈਵਨ ਜਥੇਦਾਰਾਂ ਦੇ ਵੀ ਜਿੱਦਾਂ ਗਿਆਨੀ ਗੁਰਮੁਖ ਸਿੰਘ ਦੇ ਜਾਂ ਮਲ ਸਿੰਘ ਦਾ ਵੀ ਕੱਲ ਉਹਦੇ ਤੇ ਅਟੈਕ ਹੋਣ ਤੋਂ ਬਾਅਦ ਉਹਨੂੰ ਕਿਹਾ ਵੀ ਜੇ ਜਥੇਦਾਰ ਅਕਾਲ ਤਖਤ ਚਾਹੁਣਗੇ ਤਾਂ ਇਹ ਵਿਚਾਰਿਆ ਜਾ ਸਕਦਾ। ਸੋ ਇਹ ਸਾਰੀ ਜਿਹੜੀ ਗੱਲਬਾਤ ਹੈਗੀ ਸਾਰਿਆਂ ਨੂੰ ਪਤਾ ਇਹ ਗਲਤ ਫੈਸਲਾ ਹੈਗਾ ਤੇ ਇਹ ਕਿਹੜੇ ਇਸ਼ਾਰਿਆਂ ਦੇ ਉੱਤੇ ਹੋਇਆ ਇਹ ਵੀ ਸਾਰਿਆਂ ਨੂੰ ਕਲੀਅਰ ਹੈਗਾ। ਸਿਰਫ ਵੀ ਉਹ ਆਪਣੇ ਅੰਦਰਲਾ ਜਿਹੜਾ ਉਹਨਾਂ ਦਾ ਸਿੱਖ ਆ ਉਹਨੂੰ ਮਾਰੀ ਬੈਠੇ ਆ, ਉਹ ਮਾਇਆ ਦੇ ਪ੍ਰਭਾਵ ਹੇਠ ਆ ਜਾਂ ਅਹੁਦੇ ਦੇ ਪ੍ਰਭਾਵ ਹੇਠ ਆ, ਉਹਦੇ ਉੱਤੇ ਉਹਨਾਂ ਨੂੰ ਜੋੜਨਾ ਚਾਹੀਦੀ। ਜਿਹੜੀ ਦਿਸ਼ਾ ਦੇਣ ਦੀ ਗੱਲ ਹੈਗੀ ਆ, ਸੋ ਜਿਸ ਤਰ੍ਹਾਂ ਦੇਸ਼ਾਂ ਵਿਦੇਸ਼ਾਂ 'ਚ ਪੰਜਾਬ 'ਚ ਵੀ ਪੰਜਾਬ ਤੋਂ ਬਾਹਰ ਵੀ ਹਜੂਰ ਸਾਹਿਬ ਦੀ ਜਿਹੜੀ ਸੰਗਤ ਆ ਉਹਨਾਂ ਨੇ ਉੱਥੋਂ ਦੇ ਜਥੇਦਾਰ ਨੂੰ ਘੇਰਿਆ ਤੇ ਬਾਅਦ ਵਿਦੇਸ਼ਾਂ ਦੇ ਵਿੱਚ ਕਮੇਟੀਆਂ ਜਿਹੜੀਆਂ ਵੱਡੇ ਪੱਧਰ ਦੇ ਉੱਤੇ ਮਤੇ ਪਾ ਕੇ ਭੇਜ ਗਈਆਂ। ਇਹ ਸਾਰਾ ਮੈਂ ਸਮਝਦਾ ਵੀ ਇੱਕ ਸੂਤਰ ਦੇ ਵਿੱਚ ਇਸ ਮੁੱਦੇ ਨੇ ਕੌਮ ਨੂੰ ਜਿਹੜਾ ਪਰੋਇਆ ਹੈਗਾ। ਇਹਨੂੰ ਪੰਥਕ ਸਿਆਸਤ ਨੂੰ ਪ੍ਰਫੁੱਲਤ ਕਰਨ ਲਈ ਜਾਂ ਪੰਥਕ ਹਿੱਤਾਂ ਨੂੰ ਪ੍ਰਫੁੱਲਤ ਕਰਨ ਲਈ ਜਿਹੜਾ ਉਹ ਵਿਦਵਾਨ ਸੱਜਣਾ ਨੂੰ ਗੰਭੀਰਤਾ ਦੇ ਨਾਲ ਸਹਿਜਤਾ ਦੇ ਨਾਲ ਬਹਿ ਕੇ ਵਿਚਾਰ ਕਰਨਾ ਚਾਹੀਦਾ। ਇਹ ਕਿਸੇ ਇੱਕ ਧੜੇ ਨੂੰ ਆਪਣੀ ਸਿਆਸਤ ਜੇ ਉਹ ਸਿਆਸਤ ਕਰ ਰਹੇ ਨੇ ਬਾਦਲ ਦਲ ਦੀ ਜਾਂ RSS BJP ਦਾ ਸੈਂਟਰ ਏਜੰਸੀਆਂ ਦੀ ਸਿਆਸਤ ਹੈਗੀ ਆ ਵੀ 2017 ਦੀ ਇਲੈਕਸ਼ਨ ਦੇ ਮੱਦੇ ਨਜ਼ਰ ਅਸੀਂ ਇਹਨੂੰ ਕਿਵੇਂ ਮੁੱਦੇ ਨੂੰ ਵਰਤਣਾ ਹੈਗਾ। ਜੇ ਦੂਜੇ ਪਾਸੇ ਸਾਡੇ ਪੱਖ ਤੇ ਬੈਠੇ ਲੋਕ ਵੀ ਕੁਛ ਸੋਚਣ ਅਸੀਂ ਵੀ ਇਸ ਮੁੱਦੇ ਨੂੰ ਸਿੱਖ ਵੋਟ ਲੈਣ ਲਈ 2017 ਦੀਆਂ ਇਲੈਕਸ਼ਨਾਂ ਦਾ ਇੱਕ ਮੁੱਦਾ ਬਣਾਈਏ ਤਾਂ ਮੈਂ ਸਮਝਦਾ ਉਹ ਗਲਤ ਗੱਲ ਹੋਊਗੀ। ਇਹਨੂੰ ਪੰਥਕ ਹਿੱਤਾਂ ਲਈ ਪੰਥਕ ਸਿਆਸਤ ਲਈ ਜਿਹੜੀ ਆ ਉਹਨੂੰ ਇਸ ਵੋਟ ਰਾਜਨੀਤੀ ਤੋਂ ਪਰੇ ਰੱਖ ਕੇ ਇਹ ਲੋਕਾਂ ਦੇ ਵਿੱਚ ਸਿੱਖਾਂ ਦੇ ਵਿੱਚ ਇੱਕ ਜਾਗਰਤੀ ਜਿਹੜੀ ਲੈ ਰਿਹਾ ਸਾਰੇ ਅਗਲੀਆਂ ਪਿਛਲੀਆਂ ਗੱਲਾਂ ਨੂੰ ਨਾਲ ਲੈ ਕੇ ਤੇ ਅਗਲੇ ਜਿਹੜੇ ਆ ਰਾਹ ਸੁਣਾਉਣੇ ਜਿਹੜੇ ਚਾਹੀਦੇ ਹੈਗੇ ਆ ਇਹਦੇ 'ਚ ਜੇ ਅਸੀਂ ਵੀ ਵੋਟ ਰਾਜਨੀਤੀ ਕਰਾਂਗੇ ਵੀ ਅਸੀਂ ਹੁਣ ਸਿੱਖਾਂ ਨੂੰ ਨਾਲ ਲੈ ਕੇ ਤੇ 2017 ਦੀਆਂ ਇਲੈਕਸ਼ਨਾਂ ਜਿੱਤ ਲਈਏ ਕੋਈ MLA ਬਣ ਜਾਈਏ ਤੇ ਉਹਦੇ ਵਿੱਚੋਂ ਕੋਈ ਸਹੀ ਜਿਹੜੀ ਆ ਉਹ ਦਿਸ਼ਾ ਹਾਸਲ ਨਹੀਂ ਹੋਊਗੀ। ਇਹਨੂੰ ਇੱਕ ਲਹਿਰ ਦੇ ਰੂਪ ਦੇ ਵਿੱਚ ਇੱਕ ਕੌਮੀ ਜਾਗਰਤੀ ਦੇ ਰੂਪ ਦੇ ਵਿੱਚ ਇਸ ਮੁੱਦੇ ਨੂੰ ਜਿਹੜਾ ਵਰਤਣਾ ਹੈਗਾ। ਪਰ ਦੂਜੇ ਪਾਸੇ ਜੇ ਦੇਖੀਏ ਅਕਾਲੀ ਦਲ ਬਾਦਲ ਦੇ ਵਿੱਚ ਵੀ ਇਸ ਸਮੇਂ ਸਹਿਮ ਦੀ ਨੀਤੀ ਆ। ਉਹ ਭਾਵੇਂ ਉੱਪਰੋਂ ਇਹ ਕਹਿ ਰਿਹਾ ਵੀ ਨਹੀਂ ਸਹੀ ਆ ਪਰ ਉਹਨਾਂ ਦੇ ਥੱਲੜੇ ਕੇਡਰ ਦੇ ਵਿੱਚ ਪੂਰੀ ਨਿਰਾਸ਼ਾ ਪਾਈ ਜਾ ਰਹੀ ਹੈ। ਜਿਹੜੇ ਟਕਸਾਲੀ ਅਕਾਲੀ ਜਾਂ ਆਪਣੇ ਕੰਮਾਂ ਨਾਲ ਬੱਝੇ ਅਕਾਲੀ ਦਲ ਬਾਦਲ ਨਾਲ ਜੁੜੇ ਆ ਉਹਨਾਂ ਨੂੰ ਪਤਾ ਵੀ ਲੋਕਾਂ ਦੇ ਵਿੱਚ ਸਿੱਖਾਂ ਦੇ ਵਿੱਚ ਇਸ ਸੰਬੰਧੀ ਰੋਸ ਹੈਗਾ ਆ ਤੇ ਇਹਦਾ ਉਹਨਾਂ ਨੂੰ ਖਾਮਜਾ ਵੀ ਭੁਗਤਣਾ ਪੈ ਸਕਦਾ। ਆਪਣਾ ਉਹਨਾਂ ਨੂੰ ਇਹ ਕਲੀਅਰ ਆ ਵੀ ਸਹਿਦ ਸਿੱਖਾਂ ਦੀ ਸਾਨੂੰ ਵੋਟ ਪੈਣੀ ਨਹੀਂ, ਅਸੀਂ ਜਿਹੜੀ ਡੇਰਾ ਪ੍ਰੇਮੀਆਂ ਦੀ ਜਾਂ ਹਿੰਦੂ ਵੋਟ ਆ ਜਿਹੜੀ ਉਹਨੂੰ ਕੰਸੋਲੀਡੇਟ ਕਰਨ ਵੱਲ ਜਿਹੜਾ ਸਾਰਾ ਧਿਆਨ ਲੱਗਿਆ ਹੋਇਆ। ਸੋ ਆਉਂਦੇ ਦਿਨਾਂ 'ਚ ਇਹਦੇ ਸਾਰੇ ਆਉਣਗੇ। ਹੁਣ ਇਹ ਗੱਲਾਂ ਮੁੜ ਵਿਚਾਰਾਂ ਦੀਆਂ ਵੀ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ ਬਹੁਤ ਸਾਰੀਆਂ ਧਿਰਾਂ ਈਵਨ ਸਰਕਾਰ ਨਾਲ ਸੰਬੰਧਿਤ ਧਿਰਾਂ ਜਾਂ ਉਹਨਾਂ ਨਾਲ ਜੁੜੇ ਹੋਏ ਲੋਕ ਵੀ ਇਹ ਗੱਲਾਂ ਕਹਿ ਰਹੇ ਵੀ ਇਹਨੂੰ ਮੁੜ ਵਿਚਾਰ ਕਰਨੀ ਚਾਹੀਦੀ ਹੈ। ਵਾਕਈ ਮੁੜ ਵਿਚਾਰ ਹੋਣੀ ਚਾਹੀਦੀ। ਜੇ ਇਹ ਮੁੜ ਵਿਚਾਰ ਹੁੰਦੀ ਆ ਉਹ ਸੋ ਕਾਲਡ ਜਿਹੜਾ ਮਾਫੀਨਾਮਾ ਵਾਪਸ ਲਿਆ ਜਾਂਦਾ ਤੇ ਇਹਦੇ ਵਿੱਚ ਪੰਥ ਦੀ ਜਿੱਤ ਆ ਤੇ ਉਹ ਪੰਥ ਦੀ ਜਿੱਤ ਨੂੰ ਅੱਗੇ ਕੌਮ ਦੇ ਵਡੇਰੇ ਹਿੱਤਾਂ ਦੇ ਲਈ ਵਰਤਣਾ ਚਾਹੀਦਾ, ਨਾ ਕਿ 2017 ਦੀ ਇਲੈਕਸ਼ਨ ਦੇ ਵਿੱਚ।
ਜੀ ਤੇ ਵੀਰ ਜੀ ਕੁਇਕ ਕੁਐਸਚਨ ਬਿਕੋਜ਼ ਸਾਡੇ ਕੋਲ 2-3 ਮਿੰਟ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਅਸੀਂ ਹਮੇਸ਼ਾ ਦੇਖਦੇ ਪੰਜਾਬ ਸਰਕਾਰ ਹੋਵੇ ਜਾਂ ਇਸ ਤਰ੍ਹਾਂ ਦੀ ਕੋਈ ਵੱਡੀ ਘਟਨਾ ਵਾਪਰਦੀ ਹੈ, ਕੋਈ ਹੋਰ ਇਸ ਤੋਂ ਵੀ ਵੱਡੀ ਘਟਨਾ ਵਾਪਰ ਕੇ ਲੋਕਾਂ ਦੀ ਜਿਹੜੀ ਅਟੈਂਸ਼ਨ ਉਹ ਡਾਇਵਰਟ ਕਰਕੇ ਦੂਸਰੀ ਘਟਨਾ ਵੱਲ ਲੈ ਜਾਂਦੇ ਨੇ। ਇਸ ਬਾਰੇ ਤੁਸੀਂ ਵੀ ਲਿਖਿਆ ਆਪਣੇ ਬਾਰੇ, ਜਿਸ ਤੁਸੀਂ ਗੱਲ ਕੀਤੀ ਕਿ ਸਾਨੂੰ ਬੈਠ ਕੇ ਗੱਲਬਾਤ ਕਰਨ ਦੀ ਜ਼ਰੂਰਤ। ਡੂ ਯੂ ਥਿੰਕ ਦੈਟਸ ਦੀ ਓਨਲੀ ਸੋਲੂਸ਼ਨ? what else we need to do? ਅਸੀਂ ਹੋਰ ਕੀ ਕਰ ਸਕਦੇ, ਕਿਸ ਤਰ੍ਹਾਂ ਸੋਲੂਸ਼ਨ ਲੱਭ ਸਕਦੇ ਆ? ਸਾਨੂੰ ਇਸ ਬਾਰੇ ਵੀ ਥੋੜਾ ਜਿਹਾ ਦੱਸੋ। ਦੇਖੋ ਇਹ ਫਿਰ ਉਹੀ ਗੱਲ ਹੋ ਗਈ, ਕਿਸੇ ਇੱਕ ਬੰਦੇ ਦੇ ਵਿਚਾਰ ਸਾਰੇ ਪੰਥ ਦੇ ਉੱਤੇ ਜਿਹੜੇ ਆ ਉਹ ਲਾਗੂ ਨਹੀਂ ਹੋ ਸਕਦੇ। ਮੈਂ ਕੋਈ ਗੱਲ ਕਹਾਂ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਤੇ ਉਸ ਤਰ੍ਹਾਂ ਹੀ ਹੋਵੇ। ਐਜ਼ ਅ ਸੁਜੈਸ਼ਨ ਤੁਸੀਂ ਕੀ ਕਹਿਣਾ ਚਾਹੋਗੇ? ਜਿੰਨੇ ਵੀ ਵਿਦਵਾਨ ਸੱਜਣ ਹੈਗੇ ਉਹ ਸਿੱਧਤਾ ਦੇ ਨਾਲ ਬੈਠਣ ਹੋਏ, ਇਕੱਤਰ ਮਿਲੋ ਮੇਰੇ ਭਾਈ ਵਾਲੀ ਗੱਲ ਕਰਨ ਤੇ ਉਹਦੇ ਵਿੱਚ ਜਿਹੜੇ ਆ ਉਹ ਕੌਮਾਂਤਰੀ ਪੱਧਰ ਤੇ ਵੀ ਤੇ ਪੰਜਾਬ ਪੱਧਰ ਦੇ ਉੱਤੇ ਵੀ ਐਸੇ ਪ੍ਰੋਗਰਾਮ ਦਿੱਤੇ ਜਾਣ ਜਿਹੜੇ ਪੋਜ਼ਿਟਿਵ ਹੋਣ। ਇਹ ਨਹੀਂ ਵੀ ਸਲਸੇ ਵਾਲੇ ਬਾਬੇ ਨੇ ਆਹ ਕਰਤਾ ਤੇ ਅਸੀਂ ਉਹਦੇ ਖਿਲਾਫ ਲਾਮਬੰਦ ਹੋ ਗਏ, ਜਾਂ ਕੋਈ ਉਧਰੋਂ ਬੰਦੀ ਸਿੰਘਾਂ ਦਾ ਮਸਲਾ ਆ ਗਿਆ ਜਾਂ ਗਾਜਵਾਨੇ ਦੀ ਫਾਂਸੀ ਆ ਗਈ, ਫਿਰ ਅਸੀਂ ਉਹਦੇ ਖਿਲਾਫ ਅਸੀਂ ਐਕਸ਼ਨ ਦੇ ਖਿਲਾਫ ਰਿਐਕਸ਼ਨ ਕਰਦੇ ਉਹਨਾਂ ਨੇ। ਸਾਡਾ ਆਪਣਾ ਐਕਸ਼ਨ ਪਲਾਨ ਕੀ ਆ? ਸਾਡਾ ਆਪਣਾ ਐਕਸ਼ਨ ਪਲਾਨ ਸਿੱਖ ਨੌਜਵਾਨੀ ਨੂੰ ਸਾਹਮਣਾ, ਸਿੱਖ ਨੌਜਵਾਨੀ ਨੂੰ ਦੁਨੀਆ ਪੱਧਰ ਦੀ ਐਜੂਕੇਸ਼ਨ ਦੇ ਵਿੱਚ ਦੇਣਾ, ਵੱਖ-ਵੱਖ ਮੁਲਕਾਂ ਦੇ ਵਿੱਚ ਚੰਗੇ ਸਿੱਖ ਸੋਚ ਵਾਲੇ ਬੰਦਿਆਂ ਨੂੰ ਅੱਗੇ ਲੈ ਕੇ ਜਾਣਾ। ਜਿਸ ਤਰ੍ਹਾਂ ਜੇ ਫੋਰ ਐਗਜ਼ਾਮਪਲ ਆਪਾਂ ਯਹੂਦੀਆਂ ਨੇ ਇੱਕ ਫੰਡ ਕੈਂਪ ਕੀਤਾ, ਉਹ ਸਾਰੇ ਦੁਨੀਆ ਭਰ ਦੇ ਵਿੱਚ ਸਿੱਖ ਜਿਹੜੇ ਸੋਚ ਵਾਲੇ ਜਿਹੜੇ ਉਹਨਾਂ ਦੇ ਯਹੂਦੀ ਬੱਚੇ ਸੀਗੇ ਉਹਨਾਂ ਦੀ ਐਜੂਕੇਸ਼ਨ ਵਾਸਤੇ ਉਹਨਾਂ ਨੇ ਡਿਵੈਲਪ ਕੀਤਾ। ਉਹਨਾਂ ਨੇ ਆਪਣੀ ਭਾਸ਼ਾ ਨੂੰ ਡਿਵੈਲਪ ਕਰਕੇ ਦੁਨੀਆ ਦੇ ਵਿੱਚ ਜਿਹੜਾ ਉਹਨਾਂ ਨੇ ਅੱਗੇ ਲੈ ਕੇ ਗਏ। ਸੋ ਸਾਨੂੰ ਇਸ ਪਾਸੇ ਨੂੰ ਵੀ ਪੋਜ਼ਿਟਿਵ ਕਰਨਾ ਚਾਹੀਦਾ। ਸਾਡੇ ਸਿੱਖ ਬੱਚੇ ਦੁਨੀਆ ਭਰ ਦੇ ਵਿੱਚ ਬੈਠੇ ਅੱਜ ਨਾਮ ਨਾਲ ਖੱਟ ਰਹੇ ਆ। ਇੱਕ ਸਪਿਰਿਟ ਵਾਲੇ ਜੇ ਉਹ ਲੋਕ ਹੋਣ, ਇਹੋ ਜਿਹੇ ਮੁੱਦੇ ਦੇ ਉੱਤੇ ਕਿਸੇ ਪੋਜੀਸ਼ਨ ਦੇ ਉੱਤੇ ਬੈਠਾ ਹੋਇਆ ਬੰਦਾ ਕੋਈ ਬਿਆਨ ਦਿੰਦਾ, ਉਹਦੇ ਬਿਆਨ ਦੀ ਜਿਹੜੀ ਆ ਵੈਲਿਊ ਹੁੰਦੀ ਆ। ਕੌਮਾਂਤਰੀ ਭਾਈਚਾਰਾ ਉਹਦੇ ਵੱਲ ਜਿਹੜਾ ਉਹ ਨਿਗਾਹ ਟਿਕਾਉਂਦਾ ਹੈਗਾ। ਇਹਨਾਂ ਗੱਲਾਂ ਵੱਲ ਵੀ ਨਹੀਂ, ਮੈਂ ਪਹਿਲ ਦੇ ਆਧਾਰ ਤੇ ਇਹ ਗੱਲਾਂ ਜਿਹੜੀਆਂ ਕਰਨੀਆਂ ਲੋੜੀਂਦੀਆਂ ਜਿਹੜੀਆਂ ਹੈਗੀਆਂ ਨੇ। ਆਲਰੇਡੀ ਕੁਛ ਨਾ ਕੁਛ ਥੱਲੜੇ ਲੈਵਲ ਤੇ ਕੁਛ ਨਾ ਕੁਛ ਹੋ ਵੀ ਰਿਹਾ ਹੈਗਾ, ਉਹਨੂੰ ਸਾਰੇ ਨੂੰ ਸੂਤਰਬੱਧ ਕਰਨਾ ਜਿਹੜਾ ਉਹ ਸਮੇਂ ਦੀ ਜਿਹੜੀ ਲੋੜ ਹੈਗੀ। ਇਹਦੇ ਵਾਸਤੇ ਤਿਆਗ ਕਰਨਾ ਪੈਣਾ। ਆਪਣੀ ਨਾਂ ਹਉਮੈ, ਆਪਣੀ ਜਥੇਬੰਦੀ, ਆਪਣੀ ਪਾਰਟੀ ਨੂੰ ਮੂਹਰੇ ਰੱਖਣ ਨਾਲੋਂ ਪੰਥ ਨੂੰ ਅੱਗੇ ਜਿਹੜਾ ਪੰਥ ਅੱਵਲ ਵਾਲੀ ਜਿਹੜੀ ਗੱਲ ਆ, ਜਦੋਂ ਉਹ ਭਾਵਨਾ ਆ ਰਹੀ ਆ, ਜੇ ਹੋਰ ਡਿਵੈਲਪ ਹੋਊਗੀ ਤਾਂ ਉਹਦੇ ਜਿਹੜੇ ਆ ਸੁਹਿੱਦ ਨਿਕਲਣਗੇ। ਸਾਡਾ ਜਿਹੜਾ ਕੌਮੀ ਰਾਜ ਦਾ ਜਾਂ ਸਿੱਖ ਰਾਜ ਦਾ, ਖਾਲਸਾ ਰਾਜ ਦਾ, ਖਾਲਿਸਤਾਨ ਦਾ ਸੁਪਨਾ, ਉਹਦੇ ਵੱਲ ਨੂੰ ਵੀ ਸਾਨੂੰ ਸਿਹਤ ਇਹਨਾਂ ਮੁੱਦਿਆਂ ਦੇ ਵਿੱਚੋਂ ਦੀ ਹੋ ਕੇ ਕਰਨਾ ਪਏਗਾ। ਜੀ ਪਰ ਵੀਰ ਜਿਸ ਤਰ੍ਹਾਂ ਅੱਜ ਕੱਲ੍ਹ ਸਾਰੇ ਇਹ ਗੱਲਬਾਤ ਕਰਨ ਕਿ ਕਹਿੰਦੇ ਨੇ ਜਿੰਨੀਆਂ ਵੀ ਸਿੱਖ ਕੌਮ ਨੂੰ ਪ੍ਰੋਬਲਮਸ ਆ ਰਹੀਆਂ ਨੇ ਜਾਂ ਪੰਥ ਨੂੰ ਪ੍ਰੋਬਲਮ ਆ ਰਹੀਆਂ, ਦਰਪੇਸ਼ ਪ੍ਰੋਬਲਮਸ ਆ ਰਹੀਆਂ, ਇਸ ਸਭ ਦਾ ਹੱਲ ਜਿਹੜਾ ਹੋਏਗਾ ਸਰਬੱਤ ਖਾਲਸਾ ਹੋਏਗਾ। ਵਾਟਸ ਯੋਰ ਪੁਆਇੰਟ ਆਫ ਵਿਊ ਔਨ ਇਟ? ਤੁਸੀਂ ਕੀ ਸੋਚਦੇ ਹੋ? ਡੂ ਯੂ ਥਿੰਕ ਦੈਟਸ ਅ ਸੋਲੂਸ਼ਨ? ਸਰਬੱਤ ਖਾਲਸਾ ਤਾਂ ਸਾਡੀ ਇੱਕ ਬਹੁਤ ਵੱਡੀ ਤੇ ਪਿਆਰੀ ਸੰਸਥਾ ਸੀਗੀ। ਅਕਾਲ ਤਖਤ ਸਾਹਿਬ, ਸਰਬੱਤ ਖਾਲਸਾ, ਗੁਰਮਤਾ ਸ਼੍ਰੋਮਣੀ ਕਮੇਟੀ 20ਵੀਂ ਸਦੀ ਦੇ ਵਿੱਚ ਸਾਨੂੰ ਮਿਲੀ। ਸਰਬੱਤ ਖਾਲਸਾ ਉਸ ਤੋਂ ਪਹਿਲਾਂ ਦੀ ਜਿਹੜੀ ਸੰਸਥਾ ਆਈ 18ਵੀਂ ਸਦੀ 'ਚ ਬੜਾ ਉਹਦਾ ਸਹੀ ਰੂਪ ਜਿਹੜਾ ਸਾਨੂੰ ਦੇਖਣ ਨੂੰ ਮਿਲਿਆ। ਸੋ ਸਰਬੱਤ ਖਾਲਸਾ ਦੀ ਲੋੜ ਤਾਂ ਹੈਗੀ, ਉਹਨੂੰ ਸਮੇਂ ਦੇ ਮੱਦੇਨਜ਼ਰ ਵੀ ਦੇਖਣਾ ਚਾਹੀਦਾ। ਅੱਗੇ ਸਿੱਖ ਇੰਗਲੈਂਡ ਤਾਂ ਅਮਰੀਕਾ ਦੇ ਵਿੱਚ ਨਹੀਂ ਸੀ ਬੈਠੇ ਜਦੋਂ ਉਦੋਂ ਸਰਬੱਤ ਖਾਲਸਾ ਸੀ। ਉਦੋਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਅੱਡ-ਅੱਡ ਕੋਨਿਆਂ ਜਾਂ ਜਿੱਥੇ ਗੁਰੂ ਸਾਹਿਬ ਨੇ ਸੰਗਤਾਂ ਕਾਇਮ ਕੀਤੀਆਂ ਸੀਗੀਆਂ, ਕੁਝ ਹਿੰਦੁਸਤਾਨ ਤੋਂ ਬਾਹਰ ਵੀ ਸੀ। ਸੋ ਉਹ ਸਰਬੱਤ ਖਾਲਸਾ ਦਾ ਉਦੋਂ ਰੂਪ ਹੋਰ ਸੀ। ਹੁਣ ਅੱਜ ਦੀ ਤਰੀਕ ਦੇ ਵਿੱਚ ਕੁਝ ਰੂਪ ਜਿਹੜਾ ਉਹਦਾ ਬਦਲਵਾਂ ਹੋਣਾ ਚਾਹੀਦਾ, ਤੇ ਪਰ ਕਾਹਲ ਨਹੀਂ ਕਰਨੀ ਚਾਹੀਦੀ ਵੀ ਅਸੀਂ ਕਰਤਾ ਜੀ ਐਲਾਨ ਹੁਣ ਇੰਨੀ ਤਰੀਕ ਨੂੰ ਸਰਬੱਤ ਖਾਲਸਾ ਆ ਜਾਓ ਸਾਰੇ ਸਿੱਖ ਇਕੱਠੇ ਹੋ ਗਏ। ਸੋ ਇਸ ਤਰ੍ਹਾਂ ਨਹੀਂ, ਇਹਦੇ ਤੇ ਵੀ ਠੋਸ ਨੀਤੀ ਜਿਹੜੀ ਬਣਨੀ ਚਾਹੀਦੀ ਕਿ ਇੱਕ ਭਾਵੇਂ ਇੰਟਰਨੈਸ਼ਨਲ ਕਮੇਟੀ ਹੋਵੇ, ਸਾਰਿਆਂ ਨਾਲ ਤਾਲਮੇਲ ਕਰੇ। ਇਹ ਵੀ ਹੈ ਨਹੀਂ ਕਿ ਜਿਸ 'ਚ ਬਾਦਲ ਪਾਰਟੀ ਨਾਲ ਸੰਬੰਧਿਤ ਬੰਦਾ ਉਹ ਸਿੱਖ ਹੀ ਨਹੀਂ, ਜਿਵੇਂ ਉਹ ਕਹਿ ਦਿੰਦੇ ਵੀ ਇਹ ਕਾਂਗਰਸ ਦੇ ਏਜੰਟ ਆ ਜਾਂ ਇਹ ਸਿੱਖ ਹੀ ਨਹੀਂ, ਜਾਂ ਅਕਾਲ ਤਖਤ ਜਿਹੜੇ ਹੁਣ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਨਹੀਂ ਮੰਨਦਾ ਉਹ ਸਿੱਖ ਨਹੀਂ ਜਾਂ ਉਹ ਭਗੌੜਾ ਜਾਂ ਕਾਂਗਰਸ ਦਾ ਏਜੰਟ ਆ। ਜਿਵੇਂ ਉਹਨਾਂ ਨੇ ਕਿਹਾ ਵੀ ਸਰਬੱਤ ਖਾਲਸਾ ਸੱਦਣ ਦੀ ਗੱਲ ਕਰਨ ਵਾਲੇ ਕਾਂਗਰਸ ਦੇ ਏਜੰਟ ਆ। ਸੋ ਮੈਂ ਤਾਂ ਥੋੜਾ ਹਿਰਦਾ ਵਿਸ਼ਾਲ ਰੱਖਦੇ ਕਹਿੰਦਾ ਵੀ ਜਿਹੜਾ ਕਾਂਗਰਸ ਦੇ ਵਿੱਚ ਬੈਠਾ ਹੋਇਆ ਸਿੱਖ ਵੀ ਉਹ ਵੀ ਸਿੱਖ ਪੰਥ ਦਾ ਹਿੱਸਾ ਹੈਗਾ, ਉਹ ਵੀ ਸਰਬੱਤ ਖਾਲਸੇ ਦੇ ਵਿੱਚ ਆ ਸਕਦਾ। ਮੂਲਲੀ ਲੀਡਰਸ਼ਿਪ ਦੀ ਜਿਹੜੀ ਥੱਲੜੇ ਗ੍ਰਾਸ ਰੂਟ ਲੈਵਲ ਤੇ ਹੋਰ ਪਾਰਟੀਆਂ ਦੇ ਵਿੱਚ ਜਿਹੜਾ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ ਹੈਗਾ, ਉਹ ਸਾਰੇ ਸਰਬੱਤ ਖਾਲਸਾ ਦਾ ਹਿੱਸਾ। ਅਸੀਂ ਕੱਲ ਨੂੰ ਕਹੀ ਵੀ ਠੀਕ ਆ ਬਾਦਲ ਦਲ ਵਾਲੇ ਜੀ ਨਹੀਂ ਸਿੱਖ ਸਰਬੱਤ ਖਾਲਸੇ ਦਾ ਹਿੱਸਾ। ਇਹ ਕਰਨੈਲ ਸਿੰਘ ਪਜੋਲੀ ਬਾਦਲ ਦਲ ਜੀ, ਉਹਨੇ ਇਹਦੇ ਜਥੇਦਾਰਾਂ ਦੇ ਖਿਲਾਫ ਬਿਆਨ ਦਿੱਤਾ, ਜਥੇਦਾਰ ਭੌਰ ਨੇ ਦਿੱਤਾ, ਹੋਰ ਬੀਬੀ ਕਿਰਨਜੋਤ ਕੌਰ ਨੇ ਕੀਤਾ। ਹੈ ਤਾਂ ਅਕਾਲੀ ਦਲ ਬਾਦਲ ਜੀ ਉਹ, ਪਰ ਉਹ ਫੈਸਲੇ ਦੇ ਖਿਲਾਫ ਆ। ਕੀ ਉਹ ਹਿੱਸਾ ਹੋਣਗੇ? ਨਹੀਂ ਹੋਣਗੇ, ਹੋਣੇ ਚਾਹੀਦੇ।
ਸਿੱਖਾਂ ਦਾ ਜਿਹੜਾ ਉਹ ਇਸ ਤਰ੍ਹਾਂ ਦੀ ਜਿਹੜੀ ਸੋਚ ਲੈ ਕੇ ਜੇ ਕਹੀਏ ਵੀ ਜੇ ਇੱਥੇ ਇਕੱਠ ਕਰਨਾ ਹੀ ਆ, ਬਾਦਲ ਦਲ ਵੱਡਾ ਇਕੱਠ ਕਰ ਦੂਗਾ ਪੰਥਕ ਧਿਰਾਂ ਨਾਲੋਂ, ਉਹਦੀ ਸਰਕਾਰ ਆ, ਉਹਦੀ ਟਰਾਂਸਪੋਰਟ ਆ। ਸੋ ਇਹ ਗੱਲਾਂ ਨੂੰ ਵੀ ਵਿਚਾਰਨਾ ਚਾਹੀਦਾ ਵੀ ਸਿਰਫ ਜੋ ਮੇਰੇ ਨਾਲ ਸਹਿਮਤ ਆ ਉਹੀ ਸਿੱਖ ਆ ਜਾਂ ਉਹੀ ਸਰਬੱਤ ਖਾਲਸੇ ਦਾ ਹਿੱਸਾ, ਇਸ ਤਰ੍ਹਾਂ ਦੀ ਸੋਚ ਨਹੀਂ ਹੋਣੀ ਚਾਹੀਦੀ। ਵਿਸ਼ਾਲ ਸੋਚ ਜਿਹੜੀ ਆ ਉਹ ਰੱਖ ਕੇ ਫਿਰ ਅੱਗੇ ਜਿਹੜਾ ਵਧਣਾ ਪਏਗਾ। ਜੀ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.